ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 16 ਨਵੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਬੜੀ ਪਰੇਸ਼ਾਨੀ ਦੀ ਹੈ, ਇਸ ਲਈ ਕਿ ਕਿਸਾਨਾਂ ਦੇ ਬਾਰੇ। ਕਿਸਾਨਾਂ ਦੇ ਉੱਤੇ ਇਸ ਜ਼ਾਲਮ ਹਕੂਮਤ ਨੇ ਟੈਕਸ ਲਾ ਦਿੱਤਾ ਤੇ ਟੈਕਸ ਵੀ ਬੜਾ ਤਗੜਾ ਲਾਇਆ। ਕਿਸਾਨਾਂ ਨੂੰ ਹੁਣ ਮਜ਼ੀਦ ਫੰਡਣ ਦਾ ਪ੍ਰੋਗਰਾਮ ਹੈ, ਬਲਕਿ ਤੁਸੀਂ ਇਹ ਕਹੋ ਕਿ ਉਹਨਾਂ ਨੂੰ ਬੰਨ੍ਹ ਕੇ ਮਾਰਨ ਦਾ ਪ੍ਰੋਗਰਾਮ ਹੈ। ਪਹਿਲੇ ਜੋ ਕੁਝ ਕਿਸਾਨਾਂ ਨਾਲ ਹੋਇਆ ਔਰ ਉਹਨਾਂ ਦੀ ਜਿਸ ਤਰ੍ਹਾਂ ਰੜੀ ਕੱਢੀ ਗਈ ਹੈ, ਉਹਨਾਂ ਨੂੰ ਜਿਵੇਂ ਮੰਡ ਕੇ ਰੱਖ ਦਿੱਤਾ ਹੈ, ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਕਣਕ ਉਹਨਾਂ ਦੀ ਜਿਹੜੀ ਸੋਨੇ ਦੇ ਮੁੱਲ ਵਿਕਣ ਵਾਲੀ ਸੀ, 4000 ਰੁਪਈਆ ਫੀ ਮਣ ਉਹਨਾਂ ਦੀ ਕਾਸਟ ਸੀ, ਘੱਟ ਤੋਂ ਘੱਟ ਲਾਗਤ ਸੀ। ਉਹ ਕਣਕ ਉਹਨਾਂ ਨੂੰ 2500-2600 ਰੁਪਈਏ ਦੇ ਉੱਤੇ ਗੰਦਮ ਉਹਨਾਂ ਨੂੰ ਵੇਚਣੀ ਪਈ ਸੀ। ਤੇ ਇਸ ਵਾਰੀ ਕਿਸਾਨ ਗੰਦਮ ਨਹੀਂ ਲਾ ਰਹੇ ਤੇ ਉਹਦੇ ਪਿੱਛੇ ਲਾਠੀ ਫੇਰ ਰਹੇ ਨੇ ਜਿਹੜੇ ਅਸਿਸਟੈਂਟ ਕਮਿਸ਼ਨਰਸ ਨੇ, ਤੇ ਦੂਜਿਆਂ ਨੂੰ ਲਾਇਆ ਹੋਇਆ ਵੀ ਲੋਕਾਂ ਕੋਲੋਂ ਧੱਕੇ ਨਾਲ ਗੰਦਮ ਲਵਾਓ। ਇਸ ਵਾਰੇ ਪਾਕਿਸਤਾਨ ਦੇ ਵਿੱਚ ਗੰਦਮ ਘੱਟ ਹੋ ਰਹੀ ਹੈ ਵੀ ਕਿਸਾਨ ਡਰ ਗਿਆ, ਉਹਨੂੰ ਬਹੁਤ ਬੜਾ ਘਾਟਾ ਪਿਆ। ਹੁਣ ਸੋਨੇ ਤੇ ਸੁਹਾਗਾ ਕਰ ਰਹੇ ਨੇ ਕਿ ਉਹ ਜਿਹੜੇ ਆਪਣੀਆਂ ਗੱਡੀਆਂ 'ਚ 3-3 ਕਰੋੜ ਦੇ ਟਾਇਰ ਪਾਉਂਦੇ ਨੇ, ਜਿਨ੍ਹਾਂ ਦੀਆਂ ਅੱਲੀਆਂ ਤਲੱਲੀਆਂ ਦੇ ਉੱਤੇ ਇੰਨਾ ਖਰਚਾ ਹੁੰਦਾ ਕਿ ਇਹਨਾਂ ਦੇ ਆਪਣੇ ਘਰਾਂ ਦੀ ਜਿਹੜੀ ਦੀਵਾਰ ਹੈ ਉਹ ਕਰੋੜਾਂ ਰੁਪਈਆ ਸਰਕਾਰੀ ਪੈਸਾ ਲੱਗਦਾ ਹੈ। ਇੱਕ ਇੱਕ ਨਹੀਂ, ਦੋ ਦੋ ਨਹੀਂ, ਚਾਰ ਚਾਰ ਇਹਨਾਂ ਨੇ ਕੈਂਪ ਆਫਿਸ ਬਣਾਏ ਨੇ ਔਰ ਹਰ ਪਾਸੇ ਮਾਲ ਪਾਣੀ ਇੰਜ ਖਰਚ ਕਰ ਰਹੇ ਨੇ ਸਰਕਾਰ ਦਾ ਜਿਵੇਂ ਇਹਨਾਂ ਦੇ ਫੁੱਫੜ ਦੇ ਪੈਸੇ ਹੋਣ। ਔਰ ਉਹ ਸਾਰਾ ਕੁਝ ਹੁਣ ਪੂਰਾ ਕਿੱਥੋਂ ਕਰਨਾ ਹੈ ਕਿਸਾਨ ਦੇ ਕੋਲ। ਇਹ ਜਦੋਂ ਤੁਸੀਂ ਆਂਦੇ ਸੋ ਨਾ, ਵੈਸੇ ਤੁਹਾਡੇ ਨਾਲ ਇਹ ਹੋਣਾ ਚਾਹੀਦਾ ਸੀ, ਬੜੀ ਮਾਜ਼ਰਤ, ਲੇਕਿਨ ਪਾਕਿਸਤਾਨੀਆਂ ਨਾਲ ਇਹ ਹੋਣਾ ਚਾਹੀਦਾ ਸੀ। ਜਦੋਂ ਪਾਕਿਸਤਾਨੀਆਂ ਨੂੰ ਕਦੇ ਕੋਈ ਗੱਲ ਦੱਸੀ ਦੀ ਸੀ ਤਾਂ ਆਂਦੇ ਸਨ ਸਰਕਾਰੀ ਪੈਸਾ, ਸਰਕਾਰ ਦਾ ਪੈਸਾ। ਕੋਈ ਖਾਲ ਬਣਦਾ ਸੀ ਤੇ ਸਰਕਾਰੀ ਪੈਸਾ, ਕਿਉਂਕਿ ਕੋਈ ਸੜਕ ਬਣਦੀ ਸੀ ਤੇ ਸਰਕਾਰੀ ਪੈਸਾ। ਉਹਨਾਂ ਨੂੰ ਇਹ ਸਮਝ ਹੀ ਨਹੀਂ ਸੀ ਵੀ ਸਰਕਾਰੀ ਪੈਸਾ ਸਰਕਾਰ ਭੂਆ ਕੋਲੋਂ ਲੈ ਕੇ ਆਉਂਦੀ ਪੈਸੇ। ਉਹ ਤੁਹਾਡੇ ਸਾਡੇ ਕੋਲੋਂ ਜਿਹੜੇ ਟੈਕਸਾਂ ਤੇ ਡੀਜ਼ਲ ਦਾ ਜਿਹੜਾ ਲੀਟਰ ਹੈ ਉੱਤੇ ਜਿਹੜਾ ਟੈਕਸ ਲੈਂਦੇ ਨੇ, ਜਿਹੜਾ ਮਾਚਸ 'ਤੇ ਲੈਂਦੇ ਨੇ, ਸਾਬਣ 'ਤੇ ਲੈਂਦੇ ਨੇ, ਕੱਪੜਿਆਂ 'ਤੇ ਲੈਂਦੇ ਨੇ, ਉਸੇ ਟੈਕਸ ਦੇ ਉੱਤੋਂ ਪੈਸਾ ਇਕੱਠਾ ਹੁੰਦਾ ਜਿਹਨੂੰ ਸਰਕਾਰੀ ਪੈਸਾ ਆਨੇ। ਹੁਣ ਬਹਰਲ ਉਹਨਾਂ ਨੇ ਜਿਹੜਾ ਕੰਮ ਹੈ ਉਹ ਠੋਕ ਕੇ ਰੱਖ ਦਿੱਤਾ, ਨਾਲ ਕਿਸਾਨਾਂ ਨੂੰ ਵੀ। ਉਹਨਾਂ ਕਿਹਾ ਜ਼ਰਾਤ ਦੇ ਵਿੱਚ ਜਿਹੜੀ ਕੋਈ ਮਾੜੀ ਚੰਗੀ ਗੱਲ ਰਹਿ ਗਈ ਹੈ ਉਹ ਵੀ ਅਸੀਂ ਠੋਕ ਕੇ ਰੱਖ ਦਿਆਂਗੇ। ਉਧਰ ਦੂਜੇ ਪਾਸੇ ਚੜ੍ਹਦੇ ਪੰਜਾਬ ਦੇ ਵਿੱਚ ਹਿੰਦੁਸਤਾਨ ਵਾਲੇ ਪਾਸੇ ਸਬਸਿਡੀ ਲੱਭਦੀ ਹੈ, ਪਾਣੀ 'ਤੇ ਵੀ, ਡੀਜ਼ਲ 'ਤੇ ਵੀ, ਟਿਊਬਵੈੱਲ 'ਤੇ ਵੀ, ਖਾਦ 'ਤੇ ਵੀ। ਉਹਨਾਂ ਦੀ ਪਰ ਏਕੜ ਜਿਹੜੀ ਉਹਨਾਂ ਦਾ ਝਾੜ ਹੈ ਫਸਲ ਦਾ ਉਹ ਵੀ ਬਹੁਤਾ। ਇਸ ਪਾਸੇ ਉਹ ਵੀ ਕੋਈ ਕੰਮ ਨਹੀਂ ਤੇ ਦੂਜੇ ਪਾਸੇ ਕਿਸਾਨ ਨੂੰ ਜਿਹੜਾ ਉਹਨਾਂ ਆਖਿਆ ਜੀ ਪੂਰਾ ਹੀ ਡੰਡਾ ਫੇਰਨਾ। ਔਰ ਹੁਣ ਜਿਹੜਾ ਟੈਕਸ ਹੈ ਉਹਦੀ ਸ਼ਰ੍ਹਾ ਇੰਝ ਹੈ ਵੀ ਅਗਰ ਸਾਲਾਨਾ ਆਮਦਨ 6 ਲੱਖ ਰੁਪਈਏ ਹੈ ਤੇ 12 ਲੱਖ ਰੁਪਈਏ ਤੱਕ ਟੈਕਸ ਹੋਏਗਾ ਤੇ ਟੈਕਸ ਦੀ ਸ਼ਰ੍ਹਾ 15% ਹੋਏਗੀ। ਤੇ ਅਗਰ ਸਾਲਾਨਾ ਆਮਦਨੀ 6 ਲੱਖ ਰੁਪਏ ਤੋਂ 12 ਲੱਖ ਰੁਪਏ, ਮੈਂ 12 ਲੱਖ ਆਖ ਦਿੱਤਾ ਟੈਕਸ ਹੋਏਗਾ, 6 ਲੱਖ ਤੋਂ 12 ਲੱਖ ਹੈ ਤੇ ਫਿਰ ਟੈਕਸ ਦੀ ਸ਼ਰ੍ਹਾ 15% ਹੋਏਗੀ। ਇਹ ਮੇਰਾ ਖਿਆਲ ਹੈ ਕਿ ਮੈਂ ਤੁਹਾਨੂੰ ਪੂਰੀ ਇਮਾਨਦਾਰੀ ਨਾਲ ਦੱਸਣ ਲੱਗਾ ਕਿ ਅਮਰੀਕਾ ਦੇ ਵਿੱਚ ਵੀ ਇਹ ਸ਼ਰ੍ਹਾ ਨਹੀਂ ਹੈਗੀ। ਪੂਰੀ ਇਮਾਨਦਾਰੀ ਨਾਲ ਤੁਹਾਨੂੰ ਦੱਸ ਰਿਹਾ। 6 ਲੱਖ ਦਾ ਮਤਲਬ ਅਮਰੀਕਾ ਦੇ ਵਿੱਚ, ਅਮਰੀਕਾ ਦੇ ਹਿਸਾਬ ਨਾਲ ਤਕਰੀਬਨ $2000 ਹੈ। ਅਗਰ ਸਾਲ ਦੇ ਵਿੱਚ ਕੋਈ ਬੰਦਾ $2000 ਕਮਾਉਂਦਾ ਹੈ ਨਾ, ਤਾਂ ਅਮਰੀਕਾ ਦੇ ਵਿੱਚ ਉਹਨੂੰ ਪੱਲਿਓਂ ਪੈਸੇ ਦੇਗੀ ਹਕੂਮਤ। ਟੈਕਸ ਨਹੀਂ ਉਹਦੇ ਕੋਲ ਲੈ ਸਕਦੀ। ਉਹਦੇ ਅਗਰ ਬੱਚੇ ਨੇ ਤਾਂ ਉਹਨੂੰ ਸਪੋਰਟ ਲੱਭੇਗੀ। 2 ਲੱਖ ਕੀ, $2000 ਕੀ ਮਤਲਬ 6 ਲੱਖ ਕੀ, ਅਗਰ ਉਹ 25-30 ਲੱਖ ਰੁਪਈਆ ਵੀ ਕਮਾਉਂਦਾ ਹੈ, ਬਲਕਿ ਮੈਂ ਤਾਂ ਆਖਾਂਗਾ ਵੀ ਅਗਰ ਉਹ ਕੋਈ 45 ਲੱਖ ਰੁਪਈਏ ਤੱਕ ਵੀ ਕਮਾਉਂਦਾ ਹੈ ਤੇ ਫਿਰ ਵੀ ਉਹਨੂੰ ਸਰਕਾਰ ਕੋਲੋਂ ਪੈਸੇ ਦੇਗੀ, ਉਹਦੇ ਕੋਲ ਕੋਈ ਟੈਕਸ ਨਹੀਂ ਲਏਗਾ। ਤੇ ਇੱਥੇ ਆਉਂਦੇ ਨੇ ਵੀ ਅਗਰ $2000 ਵੀ ਕਮਾਉਂਦੇ ਹੋ ਤੁਸੀਂ ਤੇ ਫਿਰ ਵੀ ਤੁਹਾਡੇ ਕੋਲ ਜਿਹੜਾ ਉਹ ਟੈਕਸ ਲੈਣਾ ਉਹ ਵੀ 15%। 12 ਲੱਖ ਤੋਂ 16 ਲੱਖ ਰੁਪਏ ਦੀ ਜਿਹਦੀ ਆਮਦਨ ਉਹਨੂੰ 20% ਟੈਕਸ ਲੱਗੇਗਾ। ਬੱਲੇ ਉਹ ਸ਼ੇਰ ਬਗਿਓ। 16 ਲੱਖ ਤੋਂ 32 ਲੱਖ ਰੁਪਏ ਦੀ ਆਮਦਨ ਜਿਹਦੀ ਹੈ ਉਹਦੇ ਤੇ 30% ਟੈਕਸ ਲੱਗੇਗਾ। 32 ਲੱਖ ਤੋਂ 56 ਲੱਖ ਦੀ ਆਮਦਨ 40% ਟੈਕਸ ਲੱਗੇਗਾ। 56 ਲੱਖ ਤੋਂ ਜ਼ਾਇਦ ਆਮਦਨੀ ਤੇ 45% ਟੈਕਸ ਲੱਗੇਗਾ। ਇਹ ਜਨਾਬ ਕਿਸਾਨਾਂ ਤੇ। ਜਿਨ੍ਹਾਂ ਕਿਸਾਨਾਂ ਦੀ ਜ਼ਮੀਨ 12 ਏਕੜ ਤੋਂ ਜ਼ਿਆਦਾ ਹੈ ਉਹਨਾਂ ਲਈ ਟੈਕਸ ਦੀ ਸ਼ਰ੍ਹਾ ਫੀ ਏਕੜ 1200 ਰੁਪਈਏ ਤੋਂ 2000 ਰੁਪਈਏ ਤੱਕ ਹੋ ਸਕਦੀ ਹੈ। ਇਹ ਪਰ ਏਕੜ ਤੇ ਵੀ ਲੱਗੇਗੀ। 12 ਤੋਂ 25 ਏਕੜ ਦੇ ਮਾਲਕਾਂ ਦੀ ਫੀ ਏਕੜ ਸ਼ਰ੍ਹਾ ਜਿਹੜੀ ਉਹ 1200 ਰੁਪਈਏ ਹੋਏਗੀ। 25 ਤੋਂ 50 ਏਕੜ ਜ਼ਮੀਨ ਰੱਖਣ ਵਾਲੇ ਕਿਸਾਨਾਂ ਦੀ ਟੈਕਸ ਦੀ ਸ਼ਰ੍ਹਾ 1500 ਰੁਪਈਏ ਫੀ ਏਕੜ ਹੋਏਗੀ। 50 ਏਕੜ ਤੋਂ ਜ਼ਿਆਦਾ ਰੱਖਣ ਵਾਲਿਆਂ ਦੀ 2000 ਰੁਪਈਏ ਫੀ ਏਕੜ ਜਿਹੜਾ ਉਹ ਤਜਵੀਜ਼ ਕੀਤੀ ਗਈ ਹੈ। ਅੱਛਾ, ਹੁਣ ਇਹ ਜਿਹੜੇ ਬਿੱਲ ਸ਼ਿਲ ਪਾਸ ਕਰਵਾ ਰਹੇ ਨੇ, ਇਹਦੇ ਵਿੱਚ ਹੁਣ ਕਈ ਕਿਸਾਨ ਸੋਚਦੇ ਹੋਣਗੇ ਵੀ ਸਾਨੂੰ ਕੀ। ਨਹੀਂ ਜਨਾਬ, ਇੰਜ ਨਹੀਂ ਹੈ। ਇਹ ਜਦੋਂ ਤੁਹਾਡੇ 'ਤੇ ਇੱਕ ਵਾਰੀ ਟੈਕਸ ਲੱਗ ਗਿਆ ਨਾ, ਫਿਰ ਬੜੇ ਸਾਰੇ ਤਰੀਕੇ ਨੇ ਤੁਹਾਡੇ ਕੋਲ ਟੈਕਸ ਕਢਵਾਉਣ ਦੇ। ਤੁਸੀਂ ਮਿੱਲ ਗੰਨਾ ਸੁੱਟਣਾ, ਉੱਥੋਂ ਪਤਾ ਲੱਗਣਾ ਵੀ ਤੁਹਾਡੀ ਆਮਦਨ ਕਿੰਨੀ। ਤੁਸੀਂ ਖਾਦ ਖਰੀਦਣੀ ਇਹਨਾਂ ਨੇ ਕੱਲ੍ਹ ਨੂੰ, ਤੁਹਾਡਾ ਇਹ ਵੀ ਹਿਸਾਬ ਰੱਖਣਾ ਸ਼ੁਰੂ ਕਰ ਦੇਣਾ ਵੀ ਤੁਸੀਂ ਕਿੰਨੀਆਂ ਬੋਰੀਆਂ ਖਾਦ ਪਾਈ ਹੈ। ਖਰੀਦੋਗੇ ਨਾ ਕਿਤੋਂ ਖਾਦ ਜਿਹੜੀ, ਉਹ ਵੀ ਤੁਹਾਡੀ ਰਜਿਸਟ੍ਰੇਸ਼ਨ ਕਰਕੇ ਲੈਣਾ ਸ਼ੁਰੂ ਕਰ ਦੇਣਗੇ। ਸਪਰੇਅ ਦਾ, ਪਾਣੀ ਦਾ, ਹੋਰ ਗਿਰਦਾਵਰੀ, ਹੋਰ ਕਈ ਤਰੀਕੇ ਇਸਤੇਮਾਲ ਕਰਨਗੇ। ਉੱਥੋਂ ਤੁਹਾਡੀ ਆਪੇ ਹੀ ਇਨਕਮ ਕੱਢਣਗੇ ਅਤੇ ਫਿਰ ਤੁਹਾਡੇ 'ਤੇ ਟੈਕਸ ਠੋਕਣਗੇ।
ਨਹੀਂ ਦਿਓਗੇ ਤੇ ਫਿਰ ਜ਼ਾਹਿਰ ਹੈ ਉਹ ਤੁਹਾਡੇ ਉੱਤੇ ਕੇਸ ਬਣਨਗੇ। ਤੇ ਇਹ ਜਿਹੜਾ ਜਦੋਂ ਅਸੀਂ ਬਾਹਰ ਨਹੀਂ ਨਿਕਲਦੇ ਨਾ, ਇਹ ਜਦੋਂ ਅਸੀਂ ਚੁੱਪ ਰਹਿੰਦੇ ਹਾਂ ਨੇ ਸਾਨੂੰ ਕੀ, ਚਲੋ ਜੀ ਉਹ ਬਾਕੀ ਨਿਕਲਣ ਡਏ ਨੇ, ਅਸੀਂ ਕੋ ਲਾਠੀਆਂ ਖਾਈਏ ਜਾ ਕੇ, ਉਦੋਂ ਇਹ ਕੰਮ ਹੁੰਦੇ ਜੀ। ਇਸ ਲਈ 24 ਤਾਰੀਖ ਨੂੰ ਬਾਹਰ ਨਿਕਲੋ, ਬਾਹਰ ਨਿਕਲੋ ਤੇ ਆਵਾਜ਼ ਚੁੱਕੋ ਇਸ ਜ਼ੁਲਮ ਦੇ ਖਿਲਾਫ। ਆਪਣਾ ਜਿਹੜਾ ਪੁਰ ਅਮਨ ਤੁਹਾਡਾ ਹੱਕ ਹੈ ਇਤਜਾਜ ਕਰਨ ਦਾ, ਉਹਨੂੰ ਇਸਤੇਮਾਲ ਕਰੋ ਆਈਨ 'ਚ ਹੁੰਦਿਆਂ ਹੋਇਆ। ਇਮਰਾਨ ਖਾਨ ਨੇ ਆਪਣੀ ਹਰ ਸ਼ੈ ਦਾਅ 'ਤੇ ਲਾ ਛੱਡੀ ਹੈ, ਆਪ ਵੀ ਜੇਲੇ ਬੈਠਾ ਹੈ, ਭੈਣਾਂ, ਬੇਗਮ, ਭਾਣਜਾ, ਕੋਈ ਉਹਨੇ ਸ਼ੈ ਆਪਣੇ ਘਰ ਦੀ ਛੱਡੀ ਨਹੀਂ, ਕੋਈ ਜੀ ਜਿਹਦੀ ਉਹਨੇ ਕੁਰਬਾਨੀ ਨਾ ਦਿੱਤੀ ਹੋਵੇ, ਪੂਰੀ ਪਾਰਟੀ। ਤੇ ਹੁਣ ਜੇ ਤੁਸੀਂ ਅਜੇ ਵੀ ਬੱਕਰੀਆਂ ਤਰ੍ਹਾਂ ਜੀਣਾ, ਘਰਾਂ ਦੇ ਵਿੱਚ ਰਹਿਣਾ, ਤੇ ਫਿਰ ਇਹ ਹੀ ਹੋਣਾ ਜੇ ਟੈਕਸ ਲੱਗਣੇ ਤੇ ਨਾ ਕਿਸੇ ਤੁਹਾਡੀ ਕਣਕ ਖਰੀਦਣੀ, ਤੇ ਦੂਜੇ ਕੰਮ ਤੁਹਾਨੂੰ ਬਾਹਰ ਨਿਕਲਣਾ ਪਏਗਾ। ਬਾਹਰ ਨਿਕਲੋ ਤੇ ਆਪਣੇ ਆਪ ਦਾ ਵੀ ਦਿਫਾਅ ਕਰੋ ਤੇ ਆਪਣੇ ਮੁਲਕ ਦਾ ਵੀ ਦਿਫਾਅ ਕਰੋ। ਇਹ ਕਿਸਾਨਾਂ ਵਾਸਤੇ ਮੇਰਾ ਖਸੂਸੀ ਪੈਗਾਮ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਲੰਦਨ ਤੋਂ ਤੁਹਾਡੇ ਸਾਹਮਣੇ ਰੱਖਣੀ, ਬਾਊ ਜੀ ਦੇ ਬਾਰੇ। ਬਾਊ ਜੀ ਕੱਲ੍ਹ ਕਿਤੋਂ ਘਰੋਂ ਬਾਜੀ ਦੇ ਨਾਲ ਬਾਹਰ ਜਾਣਾ ਚਾਹੁੰਦੇ ਸਨ। ਅੱਛਾ, ਬਾਜੀ ਦੇ ਬਾਰੇ ਤੁਹਾਨੂੰ ਖਬਰ ਥੋੜ੍ਹੀ ਜਿਹੀ ਮੈਂ ਦੇ ਦਿਆਂ ਕਿ ਬਾਜੀ ਜੀ ਨੇ, ਇਹ ਖਬਰ ਜ਼ਾਹਿਰ ਹੈ ਲੰਬੜਦਾਰ ਸਾਹਿਬ ਨੇ ਸਾਨੂੰ ਦਿੱਤੀ ਹੈ, ਉਹਨਾਂ ਨੇ ਕਿਹਾ ਹੈ ਕਿ ਜੀ ਇੱਕ ਖਸੂਸੀ ਤਿਆਰੇ, ਜਦੋਂ ਬਾਜੀ ਸਵਿਟਜ਼ਰਲੈਂਡ ਸੀ ਨਾ, ਉੱਥੋਂ ਇੱਕ ਖਸੂਸੀ ਤਿਆਰੇ ਦੇ ਵਿੱਚ ਬੈਗਸ, ਕੋਟ ਤੇ ਇਹੋ ਜਿਹੇ ਬੜੇ ਮਹਿੰਗੇ ਬ੍ਰਾਂਡ ਜਿਹੜੇ ਨੇ, ਬ੍ਰਾਂਡ ਨਹੀਂ ਬ੍ਰਾਂਡ, ਜਿਹੜੇ ਬੜੇ ਬੜੇ ਮਹਿੰਗੇ ਬ੍ਰਾਂਡ ਨੇ, ਉਹ ਜਨਾਬ ਫਰਾਂਸ ਤੋਂ ਇੱਕ ਸਪੈਸ਼ਲ ਜਹਾਜ਼ ਦੇ ਵਿੱਚ ਉੱਡ ਕੇ ਉੱਥੇ ਲੈ ਕੇ ਜਾਇਆ ਗਿਆ। ਉੱਥੇ ਬਾਜੀ ਨੂੰ ਵਿਖਾਏ ਗਏ, ਬਾਜੀ ਨੇ ਆਪਣੀ ਪਸੰਦ ਦੀ ਸ਼ਾਪਿੰਗ ਕੀਤੀ। ਇਹ ਹੁਣ ਅਸੀਂ ਇਹਨੂੰ ਰਿਪੋਰਟਡਲੀ ਮੁਬੈਨਾ ਤੌਰ 'ਤੇ ਗੌਸਿਪ, ਚੁਗਲੀ, ਗੱਪ-ਸ਼ੱਪ, ਕਿੰਨੀ ਸੱਚੀ ਹੈ ਕਿੰਨੀ ਝੂਠੀ ਹੈ ਬਾਜੀ ਦੱਸ ਸਕਦੀ ਹੈ। ਅਸੀਂ ਤੇ ਲੰਬੜਦਾਰ ਸਾਹਿਬ ਨੇ ਜਿਹੜੀ ਸਾਨੂੰ ਗੱਲ ਦੱਸੀ ਉਹ ਤੁਹਾਨੂੰ ਅੱਗੇ ਦੱਸ ਰਹੇ ਹਾਂ। ਉਹਨਾਂ ਆਖਿਆ ਜੀ ਕਿ ਇਹ ਉੱਥੇ ਸ਼ਾਪਿੰਗ ਵਾਪਿੰਗ ਹੋਈ ਕੋਈ, ਤੇ ਉਹ ਹੁਣ ਸਾਰਾ ਜਿਹੜਾ ਮਾਲ ਪਾਣੀ ਖਰੀਦਿਆ, ਮਤਲਬ ਕਿ ਜਿਹੜੇ ਕੋਟ ਸ਼ੋਟ ਉਹ ਬਾਜੀ ਪਾਉਣਾ ਚਾਹੁੰਦੀ, ਪਰ ਉੱਥੇ ਹੁਣ ਸ਼ਾਨ ਅਲੀ, ਸਾਰਾ ਅਮੀਰ ਤੇ ਉਹ ਦੂਜੇ ਪਾਕਿਸਤਾਨੀ ਚੜ੍ਹ ਆਏ ਨੇ। ਇਹ ਹੁਣ ਜ਼ਰਾ ਵੀਡੀਓ ਵੇਖੋ ਤੇ ਨਵਾਜ਼ ਸ਼ਰੀਫ ਸਾਹਿਬ ਦੇ ਚਿਹਰੇ ਦੇ ਉੱਤੇ ਖੌਫ ਵੇਖੋ, ਨਾਲ ਸੁਣੋ ਕਿ ਪਿਓ ਧੀ ਕੌਣ ਕੀ ਆਖਣ ਡਏ ਨੇ। ਉਹਨਾਂ ਨੂੰ ਹੁਣ ਪਿਛਲੇ ਦਰਵਾਜ਼ਿਆਂ 'ਚੋਂ ਬਾਹਰ ਕੱਢਦੇ ਨੇ, ਉਹਨਾਂ ਨੂੰ ਹੁਣ ਪਿਛਲਿਆਂ ਦਰਵਾਜ਼ਿਆਂ 'ਚੋਂ ਬਾਹਰ ਕੱਢਦੇ ਨੇ। ਤੇ ਹੁਣ ਤੇ ਨਵਾਜ਼ ਸ਼ਰੀਫ ਸਾਹਿਬ ਵੀ ਇਤਰਾਜ਼ ਕਰਨ ਲੱਗ ਪਏ ਵੀ ਬਈ ਪਿਛਲੇ ਦਰਵਾਜ਼ੇ ਤੋਂ ਕਿਉਂ ਕੱਢਣ ਡਏ ਜੇ, ਇੱਧਰੋਂ ਦੀ ਕਿਉਂ ਕੱਢਦੇ ਜੇ। ਪਿੱਛੋਂ ਬਾਜੀ ਵੀ ਪੁੱਛਦੀ ਵੀ ਕਿਉਂ ਕੱਢਦੇ ਜੇ, ਉਹਨਾਂ ਕਿਹਾ ਬਾਹਰ ਰੌਲਾ ਹੈ ਥੋੜ੍ਹਾ ਜਿਹਾ, ਬਾਹਰ ਪਬਲਿਕ ਆ ਗਈ ਹੈ, ਉਧਰੋਂ ਦੀ ਨਹੀਂ ਕੱਢ ਸਕਦੇ। ਲੇਕਿਨ ਇੱਕ ਮੀਆਂ ਸਾਹਿਬ ਦਾ ਤੁਸੀਂ ਇੱਕ ਤੋੜ ਨਹੀਂ ਹੈਗਾ ਮੀਆਂ ਸਾਹਿਬ ਦਾ। ਉਹ ਆਂਦੇ ਨੇ ਬਰਾਏ ਰਾਸਤ ਹੁੰਦੀ ਬਿਜ਼ਤੀ, ਬਲਕਿ ਜਿਹਨੂੰ ਆਂਦੇ ਨਾ ਬਿਜ਼ਤੀ ਦਾ ਮੀਂਹ ਪੈਣ ਡਿਆ ਹੋਵੇ ਜਾਂ ਵਗਦੀ ਹੋਈ ਬਿਜ਼ਤੀ ਹੋਵੇ, ਉਹਦੇ ਵਿੱਚ ਵੀ ਮੀਆਂ ਸਾਹਿਬ ਨੂੰ ਰੋਟੀ ਨਹੀਂ ਭੁੱਲਦੀ। ਉਹਨਾਂ ਪੁੱਛਿਆ ਵੀ ਰੋਟੀ ਖਾਣ ਚੱਲੇ ਆ, ਰੋਟੀ ਖੋਲ ਛੜੀ ਜੇ। ਇਹ ਗੌਰ ਨਾਲ ਵੀਡੀਓ ਸੁਣੀ, ਤੁਹਾਨੂੰ ਸਾਰੀਆਂ ਗੱਲਾਂ ਸਮਝ ਆਉਣਗੀਆਂ। ਇਹ ਜ਼ਰਾ ਸੁਣੋ। खाने पे जा रहे हैं? नहीं सर, नहीं, आपको वैन नहीं जा रहे हैं। जी नहीं, वो सीढ़ियों से कह रहे हैं, ऑफिसर कह रहे हैं सीढ़ियों से उतरने। वो बस वो नीचे सबको यहाँ पे रोक ले जी, पीछे रोको। खाने पे जा रहे हैं? खाने पे जा रहे हैं? खाने पे जा रहे हैं? ਸੁਣ ਲਿਆ ਜੇ, ਵੇਖ ਲਿਆ ਜੇ। ਮੀਆਂ ਸਾਹਿਬ ਨੇ ਇੱਕ ਤੇ ਪੁੱਛਿਆ ਵੀ ਇੱਧਰੋਂ ਦੀ ਕਿਉਂ ਖੰਡ ਹੈ ਜੇ, ਰੋਟੀ ਖੋਲ ਛੜੀ ਜੇ। ਤੁਸੀਂ ਵੇਖੋ ਵੀ ਜਿਸ ਵੇਲੇ ਅੰਨੇ ਵਾਹ ਬਾਹਰ ਬਿਸਤੀ ਹੋਣ ਡਈ ਮੀਆਂ ਸਾਹਿਬ ਨੂੰ, ਉਸ ਵੇਲੇ ਵੀ ਰੋਟੀ ਨਹੀਂ ਭੁੱਲੀ। ਰੋਟੀ ਦੀ ਗੱਲ ਮੀਆਂ ਸਾਹਿਬ ਚੇਤੇ ਰੱਖਦੇ ਨੇ। ਉਹ ਮਲੇਸ਼ੀਆ ਦੀ ਇੱਕ ਗੱਲ, ਮੈਂ ਜਿਸ ਵੇਲੇ ਇੱਕ ਵਾਰੀ ਮਲੇਸ਼ੀਆ ਗਿਆ ਤਾਂ ਮੈਨੂੰ ਉੱਥੇ ਉਹਨਾਂ ਦੱਸਿਆ ਕਿ ਇੱਥੇ ਅਗਰ ਬੰਦੇ ਦਾ ਐਕਸੀਡੈਂਟ ਹੋ ਜਾਏ ਨਾ ਮੋਟਰਸਾਈਕਲ ਤੋਂ, ਥੱਲੇ ਡਿੱਗ ਪਏ, ਉਹਨੂੰ ਸੱਟਾਂ ਲੱਗੀਆਂ ਹੋਣ, ਤੇ ਬੰਦੇ ਆ ਕੇ ਉਹਨੂੰ ਇਹ ਨਹੀਂ ਪੁੱਛਦੇ ਵੀ ਡਾਕਟਰ ਸੱਦਾਂ, ਬਚ ਗਿਆ, ਹੱਡੀ ਬਚ ਗਈ ਹੈ, ਤੁਰ ਸਕਦਾ, ਉੱਠ ਕੇ ਵਿਖਾ। ਨਹੀਂ, ਇਹੋ ਜਿਹੇ ਸਵਾਲ ਨਹੀਂ। ਉਹ ਅਜੇ ਮੋਟਰਸਾਈਕਲ ਉਹਦੇ ਉੱਤੇ ਹੀ ਪਿਆ ਹੁੰਦਾ ਤੇ ਉਹਨੂੰ ਆ ਕੇ ਪੁੱਛਦੇ ਨੇ ਵੀ ਸੋਡਾ ਮੱਕਨ ਵੀ ਤੂੰ ਰੋਟੀ ਖਾਧੀ ਹੈ। ਤੇ ਉਹਨਾਂ ਵਾਸਤੇ ਰੋਟੀ ਐਡੀ ਆਮ ਹੈ ਖਾਣੀ। ਇਸੇ ਤਰੀਕੇ ਨਾਲ ਮੀਆਂ ਸਾਹਿਬ ਨੂੰ ਵੀ ਵਗਦੀ ਵਰਦੀ ਬਿਜ਼ਤੀ ਜਿਹੜੀ ਹੈ ਨਾ, ਉਹਦੇ ਵਿੱਚ ਵੀ ਪੁੱਛਦੇ ਨੇ ਵੀ ਰੋਟੀ। ਅਗਲੀ ਗੱਲ ਉਹਨਾਂ ਦੇਖੋ ਪੁੱਛੀ ਵੀ ਇੱਧਰੋਂ ਪਿੱਛੋਂ ਦੀ ਕਿਉਂ ਖੜ ਰਹੇ। ਉਹਨਾਂ ਕਿਹਾ ਬਾਹਰ ਬਾਜੀ ਵੀ ਪਿੱਛੋਂ ਪੁੱਛਦੀ ਹੈ ਵੀ ਇਹ ਪਿੱਛੋਂ ਦੀ ਕਿਉਂ ਖੜ ਰਹੇ। ਇਹ ਮਾਮਲਾ ਉੱਥੇ ਹੋਇਆ। ਚਿਹਰੇ ਦੇ ਉੱਤੇ ਡਰ ਵੇਖੋ ਕਿੰਨਾ। ਤੇ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਉਸ ਦੇ ਬਾਵਜੂਦ ਉੱਥੋਂ ਹੁਣ ਵਿਚਾਰੇ ਪਿਛਲਿਆਂ ਦਰਵਾਜ਼ਿਆਂ ਦਰੂਜ਼ਿਆਂ ਤੋਂ ਹੀ ਬਾਹਰ ਨਿਕਲ ਰਹੇ ਨੇ। ਇਹੀ ਹੁਣ ਉਹਨਾਂ ਦਾ ਜਿਹੜਾ ਮਾਮਲਾ ਨਾ, ਇਹੀ ਉਹਨਾਂ ਦਾ ਮੁਕੱਦਰ ਹੈ। ਦੂਜੇ ਪਾਸੇ ਇਸਲਾਮੀ ਨਜ਼ਰੀਆਤੀ ਕੌਂਸਲ ਨੇ ਜਨਾਬ VPN ਨੂੰ ਹਰਾਮ ਕਰਾਰ ਦੇ ਦਿੱਤਾ ਹੈ। ਉਹਨਾਂ ਆਖਿਆ ਵੀ ਇਹ ਨਜਾਇਜ਼ ਹੈ, ਹਰਾਮ ਹੈ। ਜ਼ਾਹਿਰ ਹੈ ਫਿਰ ਜਿਹੜਾ ਬੰਦਾ ਵੀ ਇਹ ਕੰਮ ਕਰੇਗਾ, ਹਰਾਮ ਕੰਮ ਕਰੇਗਾ, ਹਰਾਮੀ ਕਿਸਮ ਦਾ ਕੰਮ ਕਰੇਗਾ। ਹੁਣ ਸ਼ਬਾਜ਼ ਸ਼ਰੀਫ ਸਾਹਿਬ ਹੋਣ, ਇਸਾਕ ਡਾਰ ਸਾਹਿਬ ਹੋਣ, ਬਿਲਾਵਲ ਜ਼ਰਦਾਰੀ ਸਾਹਿਬ ਹੋਣ, ਆਪਣਾ ਬਾਜੀ ਮਰੀਮ ਸਾਹਿਬਾ ਹੋਣ, ਇਹ ਸਾਰੇ ਟਵੀਟ ਠੋਕੀ ਆਉਂਦੇ ਨੇ। ਅਲਾਮਾ ਤਾਹਿਰ ਅਸ਼ਰਫੀ ਸਾਹਿਬ ਹੋਣ, ਸਾਰੇ ਟਵੀਟ ਤੇ ਟਵੀਟ ਠੋਕੀ ਆਉਂਦੇ ਨੇ। ਇਹਦਾ ਮਤਲਬ ਸਾਰੇ ਹਰਾਮੀ ਕੰਮ ਕਰੀ ਆਉਂਦੇ ਨੇ। ਮਤਲਬ ਹਰਾਮ ਕੰਮ, ਹਰਾਮੀ ਕਹਿ ਲਓ ਜਾਂ ਹਰਾਮ ਕਹਿ ਲਓ। ਇਹ ਹੁਣ ਪਤਾ ਨਹੀਂ ਇਹਨਾਂ ਨੂੰ ਕਿਉਂ ਡੱਕਣਾ। ਇਹਨਾਂ 'ਚੋਂ ਇੱਕ ਬੰਦਾ ਬਾਰੇ ਸਿਆਣਾ DG ISPR ਸਾਹਿਬ, ਉਹਨਾਂ ਨੇ ਟਵੀਟ ਕੀਤਾ। ਉਹਨਾਂ ਨੇ ਪਿਛਲੇ ਸਾਲ 1.5 ਸਾਲ ਤੋਂ ਟਵੀਟ ਹੀ ਨਹੀਂ ਕੀਤਾ। ਜੋ ਕੁਝ ਤੁਸੀਂ ਅੱਗੋਂ ਕਰਦੇ ਜੇ ਉਹ ਰੁੱਸ ਗਏ ਨੇ। ਉਹਨਾਂ ਕਿਹਾ ਅਸੀਂ ਟਵੀਟ ਹੀ ਨਹੀਂ ਕਰਨਾ। ਅੱਛਾ ਬਾਹਰ ਉਹ ਚੰਗੇ ਰਹੇ ਨੇ। ਅੱਗੋਂ ਮੌਲਾਨਾ ਤਾਰਿਕ ਜਮੀਲ ਸਾਹਿਬ ਵੀ ਠੋਕ ਗਏ ਨੇ ਅਗਲੇ ਪਾਸੇ। ਉਹਨਾਂ ਕਿਹਾ ਜੀ ਇਹ ਬਿਲਕੁਲ ਇਹ ਕੋਈ ਗੱਲ ਸਮਝ ਹੀ ਨਹੀਂ ਆਉਂਦੀ। ਉਹਨਾਂ ਫਤਵੇ ਨੂੰ ਕੈਂਸਲ ਕਰ ਦਿੱਤਾ।
ਉਹਨਾਂ ਕਿਹਾ ਇਹ ਜਿਹੜਾ ਰਾਘਵ ਨਈਮੀ, ਇਹ ਰਾਘਵ ਨਈਮੀ ਸਾਹਿਬ ਉਹ ਹੀ ਨੇ ਜਿੱਥੇ ਨਵਾਜ਼ ਸ਼ਰੀਫ ਸਾਹਿਬ ਨੂੰ ਇੱਕ ਵਾਰੀ ਗਏ ਸਨ ਅਤੇ ਉਹਨਾਂ ਨੂੰ ਜੁੱਤੀ ਮਾਰੀ ਸੀ, ਜਿਹੜੀ ਕਿ ਮੈਂ ਉਹਦੇ ਇਸ ਹੱਕ 'ਚ ਨਹੀਂ ਹੈ ਚਿੱਤਰ ਮਾਰਨ। ਮੈਂ ਤੁਹਾਨੂੰ ਬਾਰ-ਬਾਰ ਆਨਾ ਮੂੰਹ ਨਾਲ ਗੱਲ ਕਰੋ। ਇੱਕ ਤਾਂ ਗਾਲੀ ਨਹੀਂ ਦੇਣੀ। ਨਵਾਜ਼ ਸ਼ਰੀਫ ਸਾਹਿਬ ਹੋਣ, ਇਹਨਾਂ ਦਾ ਕੋਈ ਵੀ ਵਰਕਰ ਹੋਵੇ, ਉਹਦੀ ਮਾਂ ਭੈਣ ਦੀ ਗਾਲੀ, ਮਾਵਾਂ ਭੈਣਾਂ ਸਾਂਝੀਆਂ ਨੇ, ਉਹਨਾਂ ਦਾ ਕੀ ਕਸੂਰ ਜੇ ਬੇਸ਼ਰਮੋ। ਇੱਕ ਤਾਂ ਗਾਲ ਨਹੀਂ ਕੱਢਣੀ ਗੰਦੀ, ਅਤੇ ਦੂਜਾ ਹੱਥੀ ਨਹੀਂ ਪੈਣਾ, ਫਿਜ਼ੀਕਲ ਨਹੀਂ ਹੋਣਾ। ਹਾਂ ਵੈਸੇ ਇਹਨਾਂ ਨੂੰ ਚੋਰ, ਡਾਕੂ, ਜ਼ਾਲਮ ਜੋ ਦਿਲ ਕਰਦਾ ਕਹੋ, ਬੇਸ਼ਰਮ ਕਹੋ, ਜੋ ਦਿਲ ਕਰਦਾ ਕਹੋ, ਪਰ ਗਾਲੀ ਨਹੀਂ ਦੇਣੀ, ਹੱਥੀ ਨਹੀਂ ਪੈਣਾ, ਕਾਨੂੰਨ ਨਹੀਂ ਤੋੜਨਾ। ਅਤੇ ਉਹਨਾਂ ਨੇ ਤਾਰਿਕ ਜਮੀਲ ਸਾਹਿਬ ਨੇ ਕਹਿ ਦਿੱਤਾ ਕਿ ਜਨਾਬ ਇਹ ਤੇ ਕੋਈ ਇਹਦੇ ਵਿੱਚ ਹਰਾਮ ਹਲਾਲ ਵਾਲੀ ਗੱਲ ਕੋਈ ਨਹੀਂ VPN ਦੀ। ਉਹਦੀ ਵਜ੍ਹਾ ਹੈ ਕਿ ਬੜੇ ਸਾਰੇ ਲੋਕੀ ਉੱਥੇ ਜਿਸ ਵੇਲੇ ਹੱਜ ਉਮਰਾ ਕਰਨ ਜਾਂਦੇ ਨੇ। ਇਹ ਉਮਰ ਜੱਟ ਸਾਹਿਬ ਨੇ ਸਵਾਲ ਪੁੱਛਿਆ, ਉਹਨਾਂ ਕਿਹਾ ਮੈਂ ਹਰਮ ਸ਼ਰੀਫ 'ਚ ਆਪ ਵੇਖਿਆ ਵੀ ਉੱਥੇ ਲੋਕ ਹਰਮ ਸ਼ਰੀਫ ਦੇ ਵਿੱਚ, ਕਿਉਂਕਿ ਉੱਥੋਂ WhatsApp ਨਹੀਂ ਚੱਲਦੀ, ਅਤੇ ਉਹ VPN ਲਾ ਕੇ ਅਤੇ ਉੱਥੋਂ ਲੋਕ WhatsApp 'ਤੇ ਕਾਲ ਕਰਦੇ ਨੇ, ਵੀਡੀਓ ਵਿਖਾਉਂਦੇ ਨੇ, ਦੁਆਵਾਂ ਮੰਗਦੇ ਨੇ, ਅਤੇ ਇਹ ਕਿਵੇਂ ਹੋ ਸਕਦਾ VPN ਹਰਾਮ। ਫਿਰ ਮਤੀਉੱਲਾ ਜਾਨ ਸਾਹਿਬ ਨੇ ਤਾਂ ਅੱਗੋਂ ਸਵਾਲ ਪੁੱਛ ਲਿਆ, ਉਹਨਾਂ ਆਖਿਆ ਜੀ ਇਹ ਸਾਊਦੀ ਅਰਬ ਦੇ ਵਿੱਚ ਜਿਹੜਾ ਫੈਸ਼ਨ ਸ਼ੋਅ ਹੁੰਦਾ ਹੈ, ਇਹਦਾ ਧੁੰਦਲੀਆਂ ਕਰਕੇ ਮੁੰਡਿਆਂ ਨੂੰ ਆਖਾਂਗਾ ਤਸਵੀਰਾਂ ਵਿਖਾਉਣ, ਕਿਉਂਕਿ ਬੀਬੀਆਂ ਭੈਣਾਂ ਵੀ ਵੇਖਦੀਆਂ ਨੇ। ਇਹ ਹੁਣ ਉੱਥੇ ਫੈਸ਼ਨ ਸ਼ੋਅ ਜਿਹੜਾ ਹੋਇਆ ਸਾਊਦੀ ਅਰਬ, ਉਹ ਹਲਾਲ ਹੈ। ਉਹਨਾਂ ਆਖਿਆ ਜਾਂ ਉਹ ਹਰਾਮ ਹੈ, ਉਹਨੂੰ ਵੀ VPN ਨਾਲ ਵੇਖਣਾ ਜਾਂ ਉਸ ਤੋਂ ਬਗੈਰ ਵੇਖਣਾ। ਅਤੇ ਕਹਿਣ ਦਾ ਮਤਲਬ ਹੈ ਕਿ ਰਾਘਵ ਨਈਮੀ ਸਾਹਿਬ ਜਿਹੜੇ ਨੇ, ਉਹਨਾਂ ਦਾ ਹੁਣ ਇਹ ਵੀ ਪਤਾ ਲੱਗਾ ਹੈ ਕਿ ਉਹਨਾਂ ਨੇ ਕਿਸੇ ਨਾਲ ਰਾਬਤਾ ਹੀ ਨਹੀਂ ਕੀਤਾ। ਮੇਰਾ ਖਿਆਲ ਅਮੀਰ ਅਬਾਸ ਸਾਹਿਬ ਨੇ ਖਬਰ ਦਿੱਤੀ ਹੈ ਕਿ ਰਾਘਵ ਨਈਮੀ ਸਾਹਿਬ ਨੇ ਕਿਸੇ ਬੰਦੇ ਦੇ ਨਾਲ ਰਾਬਤਾ ਹੀ ਨਹੀਂ ਕੀਤਾ ਇਸਲਾਮੀ ਨਜ਼ਰੀਆਤੀ ਕੌਂਸਲ ਵਾਲੇ ਨਾਲ। ਉਹਨਾਂ ਆਪੇ ਹੀ ਇਹ ਫਤਵਾ ਕੱਲਿਆਂ ਹੀ ਦੇਤਾ, ਹਾਲਾਂਕਿ ਉਹਨਾਂ ਨੂੰ ਬਾਕੀ ਮੈਂਬਰਾਨ ਦੇ ਨਾਲ ਰਾਬਤਾ ਕਰਕੇ ਉਹਨਾਂ ਦਾ ਮਸ਼ਵਰਾ, ਕਿਉਂਕਿ ਅਗਰ ਆਪਣਾ ਜ਼ਾਤੀ ਫਤਵਾ ਦੇਣਾ ਤਾਂ ਆਪਣੇ ਲੈਟਰ ਹੈਡ 'ਤੇ ਕੱਢ ਦੇ, ਆਪਣੇ ਮਦਰਸੇ ਦੇ ਲੈਟਰ ਹੈਡ 'ਤੇ ਕੱਢ ਦੇ। ਮਾਮਲਾ ਜ਼ਰਾ ਗੌਰ ਕਰੋ ਵੀ ਪਾਇਆ ਸਾਰਾ ਮਾਮਲਾ ਇਸ ਗੱਲ ਦੇ ਉੱਤੇ ਹੈ ਕਿ ਪਾਕਿਸਤਾਨੀ ਜਿਹੜੇ ਨਾ ਗੰਦੀਆਂ ਨੰਗੀਆਂ ਫਿਲਮਾਂ ਵੇਖਦੇ ਨੇ, ਉਹ ਜਿਨ੍ਹਾਂ ਨੂੰ ਬਲੂ ਪ੍ਰਿੰਟ ਆਖਦੇ ਨੇ ਪੰਜਾਬੀ 'ਚ, ਬਲੂ ਮੂਵੀਜ਼ ਵੀ ਆਖਦੇ ਨੇ, ਅਤੇ ਹੋਰ ਵੀ ਕਈ ਸਾਰੇ ਨਾਂ ਨੇ ਉਹਨਾਂ ਦੇ, ਬਹਰਲ ਗੰਦੇ ਕੰਮ ਨੇ, ਉਹਨਾਂ ਦੇ ਉੱਤੇ ਕੀ ਗੱਲ ਕਰਨੀ ਹੈ। ਇਹ ਪਾਇਆ ਹੈ ਕਿ ਜੀ ਸਾਰਾ ਪਾਕਿਸਤਾਨ ਉਹੀ ਵੇਖਦਾ। ਪਾਕਿਸਤਾਨੀਆਂ ਦੀ ਰੋਟੀ ਪੂਰੀ ਨਹੀਂ ਹੋਣ ਡਈ, ਅਤੇ ਉਹ ਕਿੱਥੋਂ ਪਾਕਿਸਤਾਨੀਆਂ ਨੇ ਵੇਖ ਲੈਣਾ ਸਾਰਿਆਂ ਨੇ। ਚਲੋ ਮੁੰਡੇ ਖੁੰਡਿਆਂ ਦੀ ਸਮਝ ਆਉਂਦੀ ਹੈ ਵੀ ਇਹੋ ਜਿਹੀਆਂ ਚਵਲਾਂ, ਸਾਡੇ ਬਾਬੇ ਤਾਂ ਨਹੀਂ ਵੇਖਦੇ ਨਾ ਹੁਣ ਇਹ ਕੰਮ। ਅਤੇ ਆ ਜਿਹੜੀ ਹੈ ਸੋਸ਼ਲ ਮੀਡੀਆ ਵਗੈਰਾ ਲੋਕੀ ਇਸਤੇਮਾਲ ਕਰਨ ਡਏ ਨੇ, ਇੱਕ ਤਾਂ ਮੁੰਡੇ ਦੰਦ ਬੜਾ ਕੱਢਦੇ ਨੇ ਯਾਰ। ਦੰਦ ਨਾ ਕੱਢੋ, ਚਲੋ ਕਿਤੇ ਕੋਈ ਬਾਬਾ ਵੀ ਲੁਕ ਛੁਪ ਕੇ ਜੇ ਵੇਖ ਲੈਂਦਾ ਹੈ ਤਾਂ ਛੱਡ ਦਿਓ ਉਹਦੀ ਜਾਨ, ਕਿਹੜੇ ਪਾਸੇ ਨੂੰ ਤੁਰ ਪੈ ਜੇ। ਬਹਰਲ ਮੁਖਤਸਰ ਗੱਲ ਇਹ ਹੈ ਕਿ ਅਸਲ ਦੇ ਵਿੱਚ ਤਾਂ ਆ ਜਿਹੜੀ ਆਵਾਜ਼ ਅੱਪੜਦੀ ਹੈ ਨਾ ਲੋਕਾਂ ਤੱਕ, ਜਿਹੜਾ ਸ਼ਊਰ ਅੱਪਣ ਡਿਆ, ਜਿਹੜਾ ਪਤਾ ਲੱਗਣ ਡਿਆ ਲੋਕਾਂ ਨੂੰ ਵੀ ਇਹ ਕਿੱਡੇ ਮੈਲੇ ਨੇ, ਕਿੱਡੇ ਬੇਸ਼ਰਮ ਨੇ, ਉਹਦੀ ਤਕਲੀਫ ਹੈ। ਔਰ ਇਸ ਵਜ੍ਹਾ ਤੋਂ ਇਮਰਾਨ ਖਾਨ ਦੇ ਖਿਲਾਫ ਸਾਰੇ ਹੀ ਕਾਰਡ ਖੇਡ ਛੜੇ ਨੇ। ਸਾਡਾ ਜਿਹੜਾ ਚੌਧਰੀ ਹੈ ਉਹ ਮਜ਼ਹਬ ਦਾ ਕਾਰਡ ਵੀ ਖੇਡਦਾ ਹੈ, ਔਰਤ ਦਾ ਕਾਰਡ ਵੀ ਖੇਡਦਾ ਹੈ, ਕਿਰਦਾਰ ਦਾ ਕਾਰਡ ਵੀ ਖੇਡਦਾ ਹੈ, ਕਰਪਸ਼ਨ ਦਾ ਵੀ ਖੇਡਦਾ ਹੈ, ਨਲਾਇਕੀ ਦਾ ਵੀ ਖੇਡਦਾ ਹੈ। ਇਮਰਾਨ ਖਾਨ ਦੇ ਉੱਤੇ ਸਾਰੇ ਹੀ ਕਾਰਡ ਖੇਡ ਦਿੱਤੇ ਨੇ, ਪਰ ਅੱਲਾ ਦੇ ਹੁਕਮ ਨਾਲ ਅੱਲਾ ਨੇ ਉਸ ਬੰਦੇ ਨੂੰ ਵੀ ਇਹੋ ਜਿਹੀ ਕਿਸਮਤ ਦਿੱਤੀ ਵੀ ਕੋਈ ਕਾਰਡ ਉਹਦੇ ਖਿਲਾਫ ਨਹੀਂ ਚੱਲਣ ਡਿਆ, ਬਲਕਿ ਇਹਨਾਂ ਦੀਆਂ ਆਪਣੀਆਂ ਸਿਮਾਂ ਬਲੌਕ ਹੋਣ ਡਈਆਂ ਨੇ ਆਵਾਮ 'ਚ। ਇਹਨਾਂ ਨੂੰ ਪਤਾ ਨਹੀਂ ਲੱਗਣ ਡਿਆ, ਖਵਾਜੇ ਉਹਨਾਂ ਨੂੰ ਵੀ ਅਵਾਮੀ ਛਿੱਤਰ ਪੈਣ ਨੇ। ਛਿੱਤਰ ਦਾ ਮਤਲਬ ਹੈ ਅਵਾਮੀ ਜਿਹੜੀ ਤੋਏ ਲਾਨਤ ਹੋਣ ਡਈ ਹੈ, ਉਹ ਹੋਣ ਡਈ। ਮਤਲਬ ਸੋਚੋ, ਇਹ ਲੰਦਨ ਹੋਵੇ, ਪੈਰਿਸ ਹੋਵੇ, ਜਨੀਵਾ ਹੋਵੇ, ਕਿਤੇ ਜਾਣ ਜੋਗੇ ਨਹੀਂ, ਕਿਤੇ ਬਹਿ ਕੇ ਕੌਫੀ ਪੀਣ ਜੋਗੇ ਨਹੀਂ, ਨਿਆਣਿਆਂ ਨਾਲ ਬਹਿ ਕੇ ਬਾਹਰ ਰੋਟੀ ਖਾਣ ਜੋਗੇ ਨਹੀਂ, ਬਾਹਰ ਨਹੀਂ ਨਿਕਲਣ ਜੋਗੇ, ਗੱਡੀ ਦੇ ਦਰਵਾਜ਼ੇ ਤੋਂ ਸ਼ੀਸ਼ੇ ਤੋਂ ਬਾਹਰ ਮੂੰਹ ਨਹੀਂ ਕੱਢਦੇ। ਇਹ ਮੈਂ ਨਹੀਂ ਆਖਣ ਡਿਆ ਭਾਈ ਜੀ, ਇਹ ਮੈਂ ਨਹੀਂ ਆਖਣ ਡਿਆ, ਇਹ ਜੇਦਾ ਜੀ ਆਖਣ ਡਏ ਨੇ। ਇਹ ਜੇਦਾ ਜੀ ਨੇ ਵੇਖੋ ਕਿੱਡੀ ਸਿਆਣੀ ਤੇ ਬਰੀਕ ਗੱਲ ਕੀਤੀ, सुनो। पाकिस्तान मुस्लिम लीग उन्हें इन बेचारों को देखें कि पिछले 2014 से लेकर 10 साल हो गए हैं, ये अब पब्लिक किसी जगह पे पेश नहीं हो सकते। अगर ये बाहर जाएं तो इनके खिलाफ नारे लग जाते हैं और चोर चोर कहा जाता है और इंतहाई बदतमीजी की जाती है। तो अब आने वाले दिनों में पता नहीं क्या बनेगा, क्योंकि जब ये लोग इक़्तिदार से फारिग होंगे, बल्कि इक़्तिदार के अंदर भी आप देखें जो इनके साथ हो रहा है, तो ये कैसे एयरपोर्ट से आएंगे, कैसे एयरलाइंस के अंदर बैठेंगे, किस तरह एयरपोर्ट के अंदर से उतरेंगे, किस तरह शहरों के अंदर जाएंगे, क्योंकि ये सब लोग मुझसे बात करते रहते हैं। इनके लिए मेरा ख्याल सेफ जो है ना सऊदी अरेबिया और दुबई है, कि वहां पे इस किस्म की हरकत नहीं हो सकती। लेकिन अगर आप यूरोप के किसी मुल्क में जाएंगे या फॉर ईस्ट के किसी मुल्क में जाएंगे या आप अमेरिका जाएंगे, तो एयरलाइन के अंदर से ही आपके साथ ये वारदात होनी शुरू हो जाएगी, जो शायद जिससे घबराते भी हैं। लेकिन अब क्या किया जा सकता है? मेरा ख्याल है ये कोई कानून कुदरत है, अल्लाह ताला की तरफ से खसूसी कोई इनके साथ बुरा सलूक किया जा रहा है। कुदरत शायद जैसे उसके शिकंजे में आए हुए हैं, इवन ये जुमा की नमाज या ईद की नमाज पढ़ने के लिए किसी मस्जिद में नहीं जा सकते। ਸੁਣ ਲਿਆ ਜੀ, ਜੇਦਾ ਜੀ ਆਂਦੇ ਨੇ ਇਹਨਾਂ ਦੇ ਉੱਤੇ ਰੱਬ ਦੀ ਪਕੜ ਹੈ। ਔਰ ਨਾਲ ਉਹਨਾਂ ਲੋਕਾਂ ਨੂੰ ਆਈਡੀਆ ਵੀ ਦੇ ਦਿੱਤੇ ਨੇ ਵੀ ਇਹਨਾਂ ਦੀ ਬਿਜ਼ਤੀ ਜਹਾਜ਼ 'ਚ ਹੀ ਕਰੋ। ਹਵਾ ਦੇ ਉੱਤੇ ਜਦੋਂ ਬਿਜ਼ਤੀ ਕਰਦੇ ਹੋ ਨਾ, ਉਹਦਾ ਸਵਾਦ ਹੀ ਹੋਰ ਹੈ। ਮਤਲਬ ਜਿਹੜੀ ਫਲਾਈਟ 'ਚ ਕਾਬੂ ਆ ਜਾਣ, ਉਸੇ ਜਹਾਜ਼ 'ਚ ਹੀ ਬਿਜ਼ਤੀ ਕਰੋ। ਲੇਕਿਨ ਮੈਂ ਬਾਰ-ਬਾਰ ਇੱਕੋ ਗੱਲ ਤੁਹਾਨੂੰ ਬਾਰ-ਬਾਰ ਚੇਤੇ ਕਰਾਉਣਾ, ਬੰਦੇ ਦੇ ਪੁੱਤਰ ਬਣਨਾ ਜੇ ਗਾਲ ਨਹੀਂ ਕੱਢਣੀ, ਗੰਦੀ ਗਾਲ ਨਹੀਂ, ਧਮਕੀ ਨਹੀਂ ਦੇਣੀ, ਹਾਥਾਪਾਈ ਨਹੀਂ ਕਰਨੀ, ਮਤਲਬ ਕਾਨੂੰਨ ਨਹੀਂ ਹੱਥ 'ਚ ਲੈਣਾ। ਬਾਕੀ ਇਹਨਾਂ ਨੂੰ ਚੋਰ ਆਖੋ, ਬੇਸ਼ਰਮ ਆਖੋ, ਇਹਨਾਂ ਨੂੰ ਗਰੀਬਾਂ ਦਾ ਮਾਲ ਖਾਣ ਵਾਲੇ ਆਖੋ, ਜੋ ਦਿਲ ਕਰਦਾ ਇਹਨਾਂ ਨੂੰ ਆਖੋ, ਕਾਨੂੰਨ ਦੇ ਵਿੱਚ ਰਹਿੰਦਿਆਂ ਹੋਇਆ ਆਖਣਾ, ਇਹ ਕਾਨੂੰਨ ਨਹੀਂ ਤੋੜਨਾ। ਬਲ ਜੇਦਾ ਜੀ ਨੇ ਤਾਂ ਨਵੇਂ ਆਈਡੀਆ ਵੀ ਦੱਸੇ ਨੇ। ਉਹਨਾਂ ਦਾ ਮਕਸਦ ਇਹੀ ਸੀ ਕਿ ਜਿਹੜੀ ਕੋਈ ਗੱਲ ਰਹਿ ਗਈ ਹੈ ਉਹ ਵੀ ਹੁਣ ਪੂਰੀ ਜਿਹੜੀ ਹੈ ਉਹ ਮੇਰਾ ਮਤਲਬ ਤੋੜ ਅਪੜਾ ਦਿਓ। ਇਹ ਹੁਣ ਦੁਬਾਰਾ ਕਿਤੇ
ਮਾਮਲਾਤ ਜਿਹੜੇ ਨਾ ਉਹ ਇਸ ਪਾਸੇ ਨੂੰ ਲੈ ਨਾ ਜਾਣ। ਅੱਛਾ ਜੀ, ਇਹ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਇਹਨਾਂ ਨੂੰ ਪ੍ਰਾਈਵੇਟਾਈਜ਼ ਕੀਤਾ, ਇਹਨਾਂ ਦਾ ਪਹਿਲਾ ਨਤੀਜਾ ਆ ਗਿਆ, ਉਹ ਤੁਹਾਨੂੰ ਸੁਣਾ ਦਿੰਦੇ, ਉਹ ਸੁਣ ਲਓ। ਇਹ ਪਹਿਲਾ ਨਤੀਜਾ ਜੇ ਇਹ ਪੰਜਾਬ ਦੇ ਜਿਹੜੇ ਸਕੂਲ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਕੀਤਾ। ਪਿੰਡਾਂ ਦੇ ਬੰਦੇ ਪਹਿਲਾਂ ਮਰ ਗਏ, ਉੱਤੋਂ ਉਹਨਾਂ 'ਤੇ ਹੁਣ ਟੈਕਸ ਲਾ ਦਿੱਤਾ, ਨਾਲ ਇਹ ਸਕੂਲ ਪ੍ਰਾਈਵੇਟ ਕਰ ਦਿੱਤੇ ਨੇ। ਸੁਣੋ ਅੰਮਾ ਜੀ ਕੀ ਆਖਦੇ ਨੇ, ਪਹਿਲਾ ਨਤੀਜਾ ਜੇ। ਪੜਾਉਣੇ ਆ ਪਹਿਲਾਂ ਮੈਨੂੰ 10 ਰੁਪਏ ਦੋ ਜਿਹੜੇ ਬੱਚੇ ਦੱਸੋ ਕਿ ਬਣਾ 3000 ਰੁਪਏ ਆਪਣੇ ਬੱਚੇ ਦੀ ਫੀਸ ਨਿਕਲਾਈ, ਕਿਤਾਬਾਂ ਲੈ ਕੇ ਦਈਏ, ਅਸੀਂ ਕਿਹੜੀ ਮਾਂ ਨੂੰ ਮਾਸੀ ਆਖੀਏ। ਨਹੀਂ ਪਿਆ ਫੇਰ ਬੜਾ ਸੂਗਾ ਸੂਗਾ ਹੋਗੇ ਟੀਚਰ ਇਹਨਾਂ ਨੇ ਨਹੀਂ ਪਿਆ ਫਿਰ ਆਟਾ ਦਲਾ ਕਰ ਖਲਾ ਲੈਣਾ ਤੇ ਬੱਚੇ ਦੀ ਫੀਸ ਭਰ ਦੇਣੇ ਆ, ਢਿੱਡ ਭਰ ਲੈ ਤੇ ਖਾ ਲੈ ਤੇ ਤੁੰਨ ਲਿਆ ਤੇ ਬੁਕਾਰੇ ਤੇ ਬਿੱਲਾਂ ਨਾਲ ਵੀ ਅੱਗ ਲਾਇਆ ਖਾ ਦੇ ਲਾਇਆ। ਨਹੀਂ ਬੱਚੇ ਕਿਦਾਂ ਕਰੀਏ ਪਹਿਲਾਂ ਮੈਨੂੰ ਦੱਸੋ ਬੱਚੇ ਦੀ ਪੂਰੀ ਕਿਦਾਂ ਕਰੀਏ ਫੀਸਾਂ। ਇਹ ਬੜੀ ਸਿੱਧੀ ਨਾ ਕਰ ਬੱਚੇ ਪ੍ਰਾਈਵੇਟ ਕਰਨਾ ਤੇ ਮੈਂ ਪੜ੍ਹਾਈ ਖਤਮ ਕਰ ਦੇਣਾ ਤੇ ਨਾ ਕਰਨ ਪੜ੍ਹਾਈਆਂ ਹਕੂਮਤ ਬੰਦ ਕਰ ਜਾਂ ਹਕੂਮਤ ਬੰਦ ਹੋਏ ਬਿੱਲ ਵੀ ਮਾਫ ਕਰਨ, ਸਾਰਾ ਕੰਮ ਮਾਫ ਕਰਨ ਤੇ ਫਿਰ ਸਾਰਾ ਕੁਝ ਕਰ ਲੈਂਦੇ ਅਸੀਂ। ਬੱਚਿਆਂ ਦੀ ਪੜ੍ਹਾਈਆਂ ਫੀਸਾਂ ਦਾ ਤਾਂ ਫੀਸਾਂ ਸਾਡੇ ਕੋਲ ਹੈਗੀਆਂ, ਉਹਨਾਂ ਕਹਿੰਦੇ ਬੱਚੇ ਪੜਾਉਣਾ ਤਾਂ ਪੜਾਓ, ਨਹੀਂ ਪੜਾਉਣਾ ਤਾਂ ਤੁਸੀਂ ਆਪਣੀ ਹਕੂਮਤ ਖਤਮ ਕਰੋ। ਇਹ 'ਚ ਕੋਈ ਰੌਲਾ ਨਹੀਂ ਹੈਗਾ। ਜਿਨ੍ਹਾਂ ਨੇ ਰਾਤ ਨੂੰ ਆਟਾ ਦੋ ਕਿਲੋ ਲੈ ਕੇ ਖਾਣਾ ਉਹਨਾਂ ਨੇ ਫੀਸਾਂ ਕਿੱਥੋਂ ਭਰਨੀਆਂ? ਫੀਸਾਂ ਭਰੀਏ ਸੀ ਆਪਰ ਦੇ ਫੀਸਾਂ ਭਰੀਏ ਉਹਦਾ ਕਹਿੰਦਾ ਬਿੱਲ ਕੌਣ ਦਾ ਇਹਨਾਂ ਦਾ 10,000 20,000 ਕਈਆਂ ਨੂੰ 1.5 ਲੱਖ ਰੁਪਇਆ ਦਿੰਦੇ ਆ। ਹਰ ਗੱਲਾਂ ਬਾਪ ਦਾ ਤੰਗੀ ਕੀਤੀ। ਹੁਣ ਬੱਚਿਆਂ ਦੇ ਆ ਗਿਆ ਜੀ ਆ ਸਕੂਲ ਏਦਾਂ ਕਰਨਾ, ਇਹ ਕੋਈ ਧੋਖਾ ਇਹਨਾਂ ਨਾਲ। ਅੱਜ ਮੁਰਾਨ ਖਾਣਾ ਮਹਿੰਗੀ ਕਰਦਾ, ਮੁਰਾਨ ਖਾਣਾ ਮਹਿੰਗੀ, ਮੁਰਾਨ ਖਾ ਫਿਰ ਗੰਜੇ ਉਹਨਾਂ ਬਹੁਤਾ ਹੀ ਕੰਮ ਖਰਾਬ ਹੋ ਗਿਆ, ਚੰਗੇ ਗੰਜੇ ਆਏ ਆ ਬਿਮਾਰੀ ਤਾਂ ਇਹ ਮਾਮਾ ਰੋਣ ਇਹ ਮਸੂਰ ਦਾ ਤਾਂ ਕੋਈ ਤਰੀਕੇ ਆ ਘਰ ਦੇ ਮਾਮਾ ਬਣਾ ਹੱਥ ਨਹੀਂ ਨਾ ਚਲੋ ਤੇ ਲੋਕਾਂ ਦੇ ਮਾਮਾ ਨੂੰ ਕਹਿੰਦੇ ਆ ਪਹਿਲਾਂ ਪਿੱਛੇ ਆਪਣੇ ਦਾ ਨਾ ਬਾਹਰ ਕੱਢੋ, ਪਹਿਲਾਂ ਲੋਕਾਂ ਦਾ ਮਾਮਾ ਬਾਹਰ ਇਹਨਾਂ ਨੇ ਫੀਸਾਂ ਭਰ ਲਈਆਂ। ਬਾਹਰ ਤਾਂ ਫਿਰ ਨਾ ਬਾਹਰ ਤਾਂ ਕੱਢ ਨਹੀਂ ਮੈਨੂੰ ਤਾਂ ਨਿਆਣਿਆਂ ਨੇ ਕਰਦਾ। ਸੁਣ ਲਿਆ ਜੇ। ਤੇ ਹੁਣ ਆਖਰੀ ਖਬਰ ਤੁਹਾਨੂੰ ਜਿਹੜੀ ਦੇਣੀ ਹੈ ਉਹ ਅਰਸ਼ਾਦ ਆਰਿਫ ਸਾਹਿਬ ਬੜੇ ਸੀਨੀਅਰ ਜਰਨਲਿਸਟ ਨੇ ਔਰ ਮੈਂ ਬੜਾ ਇਹਤਰਾਮ ਕਰਦਾ ਉਹਨਾਂ ਦਾ, ਬਹੁਤ ਹੀ ਮਾਕੂਲ ਇਨਸਾਨ, ਬੜਾ ਹੀ ਜ਼ਬਰਦਸਤ ਕੋਸ਼ਿਸ਼ ਹਮੇਸ਼ਾ ਹੀ ਕਰਦੇ ਨੇ ਕਿ ਉਹ ਸੁਲਝੀ ਹੋਈ ਗੱਲਬਾਤ ਕਰਨ। ਅਰਸ਼ਾਦ ਆਰਿਫ ਸਾਹਿਬ ਨੇ ਦੱਸਿਆ ਵੀ ਇਹ ਜਿਹੜਾ ਫਤਵਾ ਦਿੱਤਾ ਨਾ, ਔਰ ਮਜ਼ਹਬੀ ਆਦਮੀ ਵੀ ਨੇ, ਮੇਰਾ ਮਤਲਬ ਬੜਾ ਇਹਤਰਾਮ ਹੈ ਉਹਨਾਂ ਦਾ ਹਰ ਜਗ੍ਹਾ ਦੇ ਉੱਤੇ। ਉਹਨਾਂ ਨੇ ਆਖਿਆ ਕਿ ਅਰਸ਼ਾਦ ਆਰਿਫ ਸਾਹਿਬ ਨੇ ਵੀ ਕਿ ਜਿਹੜਾ ਫਤਵਾ ਦਿੱਤਾ ਨਾ, ਉਹਨਾਂ ਨੇ ਇੱਕ ਮਾਜ਼ੀ ਦੀ ਗੱਲ ਚੇਤੇ ਕਰ ਲਈ ਕਿ ਜਿਸ ਵੇਲੇ ਪਹਿਲੀ ਵਾਰੀ ਕਰੰਸੀ ਨੋਟ ਆਇਆ ਨਾ ਤੇ ਉਸ ਵੇਲੇ ਉਲਮਾ ਕਰਾਮ ਨੂੰ ਆਖਿਆ ਗਿਆ ਵੀ ਇਹ ਕਰੰਸੀ ਨੋਟ ਜਿਹੜਾ ਹੈ ਨਾ ਇਹ ਸ਼ੈਤਾਨੀ ਕੰਮ ਹੈ, ਇਹ ਤੇ ਫਤਵਾ ਦਿਓ ਕਿ ਜਾਲੀ ਇਹ ਵੀ ਹਰਾਮ ਹੈ, ਹਰਾਮੀ ਕੰਮ ਹੈ। ਕਰੰਸੀ ਨੋਟ ਵੀ, ਕਰੰਸੀ ਨੋਟ ਜਾਇਜ਼ ਨਹੀਂ ਹੈਗਾ, ਇਹ ਨਹੀਂ ਹੋਣਾ ਚਾਹੀਦਾ। ਤੇ ਉਹਨਾਂ ਨੇ ਕਿਹਾ ਕਿ ਮੌਲਾਨਾ ਅਬਦੁਲ ਹਕ ਹਕਾਨੀ ਜਿਹੜੇ ਸਨ ਉਹਨਾਂ ਨੂੰ ਆਖਿਆ ਗਿਆ ਕਿ ਇੱਥੇ ਫਤਵਾ ਦਿਓ, ਤੇ ਉਹਨਾਂ ਨੇ ਕਿਹਾ ਵੀ ਮੇਰਾ ਫਤਵਾ ਨਹੀਂ ਚੱਲਣਾ, ਇਹ ਨੋਟ ਚੱਲ ਜਾਣਾ, ਇਸ ਲਈ ਮੈਂ ਇੱਥੇ ਸਾਈਨ ਨਹੀਂ ਕਰਨੇ। ਮਤਲਬ ਕਿ ਭੈੜਾ ਕੰਮ ਹੈ, ਇਹ ਇੱਕ ਐਡਵਾਂਸਮੈਂਟ ਹੈ, ਟੈਕਨੋਲੋਜੀ ਹੈ, ਨਵੀਂ ਜਿੱਦਤ ਹੈ, ਇਹਨੂੰ ਆਉਣ ਦਿਓ, ਮੈਂ ਇਹਦੇ 'ਤੇ ਕੋਈ ਫਤਵਾ ਨਹੀਂ ਦੇਣਾ। ਉਹਨਾਂ ਨੇ ਆਖਿਆ ਜੀ ਹੁਣ ਵੀ ਇਹੋ ਜਿਹਾ ਹੀ ਮਾਮਲਾ ਹੈ ਕਿ ਜਿਹੜੇ ਫਤਵੇ ਦਿੰਦੇ ਨੇ ਨਾ ਪਿੱਛੇ ਰਹਿ ਜਾਣਾ, ਤੇ ਕੱਲ੍ਹ ਨੂੰ ਜਿਹੜਾ ਨਾ ਇਹ VPN ਵੀ ਚੱਲਣੇ ਨੇ, ਸਾਰਾ ਕੁਝ ਚੱਲਣਾ ਹੈ। ਔਰ ਤੁਸੀਂ ਘਬਰਾਉਣਾ ਨਹੀਂ, ਇਹ ਥੋੜ੍ਹੇ ਦਿਨ ਨੇ ਜਿਹੜੇ ਪਾਕਿਸਤਾਨ ਦੇ ਮੁੰਡੇ ਨੇ ਬੜੇ ਹੀ ਸੁਥਰੇ ਨੇ, ਇਹਨਾਂ ਕੋਈ ਨਾ ਕੋਈ ਤਰੀਕਾ ਕੱਢ ਕੇ ਤੁਹਾਨੂੰ ਦੱਸ ਦੇਣਾ, ਕੋਈ ਨਵਾਂ VPN ਹੋਏਗਾ, ਕੋਈ ਨਵਾਂ ਕੰਮ ਕਰਾਂਗੇ। ਘਬਰਾਉਣਾ ਨਹੀਂ ਤੁਸੀਂ ਖਲੋਤਿਆਂ ਰਹਿਣਾ, ਕਿਉਂਕਿ ਸ਼ੌਕਤ ਖਾਨ ਮਰਹੂਮਾ ਦਾ ਪੁੱਤਰ ਖਲੋਤਾ ਹੈ ਤੁਹਾਡੇ ਵਾਸਤੇ, ਡਟ ਕੇ ਖਲੋਤਾ ਹੈ, ਪੂਰੇ ਪੈਰਾਂ 'ਤੇ ਖਲੋਤਾ ਹੈ ਔਰ ਪੂਰਾ ਭਾਰ ਲੈ ਕੇ ਖਲੋਤਾ ਹੈ। ਚੌਧਰੀ ਵੀ ਸਭ ਕੁਝ ਕਰਕੇ ਆਪਣੇ ਆਪ ਨੂੰ ਫਾਰਗ ਕਰ ਲਿਆ। ਚੌਧਰੀ ਨੇ ਬਿਲਕੁਲ ਆਪਣੀ ਤਬਾਹੀ ਕਰਕੇ ਰੱਖ ਦਿੱਤੀ, ਅਗਲੀਆਂ ਕਈਆਂ ਨਸਲਾਂ ਤੱਕ ਤਬਾਹੀ ਹੋ ਗਈ ਇਮੇਜ ਦੀ। ਚੌਧਰੀ ਨੂੰ ਇਸ ਵੇਲੇ ਸਮਝ ਨਹੀਂ ਆਉਣ ਡਈ, ਪਰ ਸਿਆਣੇ ਆਂਦੇ ਨੇ ਕਿ ਜਿਹੜੀ ਸੱਟ ਵੱਜੀ ਹੁੰਦੀ ਨਾ ਸਿਆਲਾਂ 'ਚ, ਉਹਦੀ ਬਹੁਤੀ ਪੀੜ ਹੁੰਦੀ ਹੈ। ਇਹ ਹੁਣ ਉਹ ਸੱਟ ਹੈ ਜਿਹੜੀ ਹਰ ਸਿਆਲ ਉਹਦੀ ਪੀੜ ਹੋਣੀ ਹੈ, ਤੇ ਇਹ ਹੁਣ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਧਾ ਜਿਹੜਾ ਨਾ ਸ਼ੇਰਬਾਜ਼ ਦੀ ਸਮਝ ਆਉਂਦੀ, ਚੌਧਰੀ ਨੂੰ ਵੀ ਆ ਜਾਏਗੀ। ਤੁਸੀਂ ਡਟੇ ਰਹਿਣਾ ਤੇ ਬਾਹਰ ਵੀ ਨਿਕਲਣਾ, ਹੁਣ ਘਰਾਂ ਦੇ ਵਿੱਚ ਨਹੀਂ ਆਪਣੀ ਬੁੱਕਲ ਮਾਰ ਕੇ ਬੈਠੇ ਰਹਿਣਾ। 24 ਤਾਰੀਖ ਨੂੰ ਬਾਹਰ ਨਿਕਲਣਾ ਜੇ। ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖ।